ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਦੇ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਮਿੰਟੂ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪਾਵਾਂਗੇ ਚਾਨਣਾ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਠੀਕ, ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ, ਸੋ ਸਭ ਤੋਂ ਪਹਿਲਾਂ ਖਬਰ ਜੇਕਰ ਕਿਸਾਨਾਂ ਵਾਲੀ ਲਈਏ ਤਾਂ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਕਿਸਾਨਾਂ ਨੇ ਚੰਡੀਗੜ੍ਹ ਪਹੁੰਚਣਾ ਸੀ, ਦੂਸਰੇ ਪਾਸੇ ਗੱਲ ਇਹ ਤੁਰ ਰਹੀ ਸੀ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿ ਇਹ ਧਰਨੇ ਲਾਉਂਦੇ ਨੇ। ਇਸੇ ਕਰਕੇ ਅੱਜ ਕਿਸਾਨ ਨਜ਼ਰ ਵੀ ਆਏ ਕਿ ਸੜਕਾਂ ਦੇ ਕਿਨਾਰਿਆਂ ਤੇ ਬੈਠੇ ਹੋਏ ਸੀ ਪਰ ਰੋਡ ਬੰਦ ਸੀ। ਸੋ ਹੁਣ ਜਿਹੜੀ ਖਬਰ ਆਪਾਂ ਸਾਂਝੀ ਕਰਨੀ ਹੈ ਉਹ ਕਹਿੰਦੀ ਹੈ ਕਿ ਕਿਸਾਨਾਂ ਨੇ ਤਾਂ ਰੱਦ ਕਰ ਦਿੱਤਾ ਜੀ ਪ੍ਰਦਰਸ਼ਨ। ਇਹ ਪੁਲਿਸ ਕਿਉਂ ਅਜਿਹਾ ਕਿਉਂ ਕਹਿ ਰਹੀ ਹੈ ਜੀ? ਦੇਖੋ, ਦੇਰ ਸ਼ਾਮ ਜੋਗਿੰਦਰ ਸਿੰਘ ਉਗਰਾਹਾਂ ਨੂੰ ਇਹਨਾਂ ਨੇ ਛੱਡ ਦਿੱਤਾ ਜੀ। ਤੇ ਇਸ ਮੌਕੇ ਤੇ ਜਿਹੜੇ ਮਨਦੀਪ ਸਿੰਘ ਸਿੱਧੂ ਯਾਨੀ ਮਾਨ ਸਰਕਾਰ ਦੇ ਵਿੱਚ ਜਿਹੜੇ ਮਹੱਤਤਾ ਵਾਲੇ ਅਫਸਰਾਂ ਚੋਂ ਟੌਪਰ ਨੇ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਕਿ ਸਾਡੀ ਕਿਸਾਨ ਜਥੇਬੰਦੀਆਂ ਨਾਲ ਸਹਿਮਤੀ ਬਣ ਗਈ ਆ ਕਿ ਉਹਨਾਂ ਨੇ ਇਹ ਜਿਹੜਾ ਚੰਡੀਗੜ੍ਹ ਕੂਚ ਦਾ ਫਿਲਹਾਲ ਕਾਲ ਹੈ ਉਹ ਟਾਲ ਦਿੱਤਾ, ਮੁਲਤਵੀ ਕਰ ਦਿੱਤਾ ਤੇ ਅਸੀਂ ਜਿਹੜੇ ਬੰਦੇ ਅਰੈਸਟ ਕੀਤੇ ਨੇ ਜਾਂ ਡਿਟੇਨ ਕੀਤੇ ਨੇ ਉਹ ਅਸੀਂ ਕੱਲ ਤੱਕ ਛੱਡ ਦੇਵਾਂਗੇ। ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਕਿ ਮੈਂ ਤੇ ਅੰਦਰ ਬੈਠਾ, ਹੁਣ ਮੈਨੂੰ ਤੇ ਪਤਾ ਨਹੀਂ ਭਾਈ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ, ਕਹਿੰਦੇ ਵੀ ਹੋ ਸਕਦਾ ਸਹਿਮਤੀ ਕਿਸੇ ਨਾਲ ਬਣ ਗਈ ਹੋਵੇ। ਉਹ ਕਹਿੰਦੇ ਜੀ ਸਿੱਧੂ ਸਾਹਿਬ ਨੇ ਵੀਡੀਓ ਦਿਖਾਈ ਆ, ਪਰ ਪਿੱਛੇ ਜਿਹੜੇ ਉਹਨਾਂ ਦੇ ਸਾਥੀ ਬੈਠੇ ਸਨ, ਮਤਲਬ ਉਗਰਾਹਾਂ ਸਾਹਿਬ ਦੇ ਜਾਂ ਖਲੋਤੇ ਸਨ, ਤਾਂ ਉਹ ਤਾਂ ਕਹਿੰਦੇ ਕਿ ਨਹੀਂ ਸਹਿਮਤੀ ਨਹੀਂ ਬਣੀ ਜੀ। ਇਹ ਹੁਣ ਪਤਾ ਨਹੀਂ ਕੀ ਖੇਡ ਚੱਲ ਰਹੀ ਆ। ਤਾਂ ਅੱਜ ਸਵੇਰ ਤੋਂ ਹੀ ਜੇ ਤੁਸੀਂ ਦੇਖੋਗੇ, ਹੁਣ ਸਾਡਾ ਸ਼ਹਿਰ ਕਿੱਥੇ ਹੈ, ਚੰਡੀਗੜ੍ਹ ਤੋਂ ਪੂਰਾ 300 ਕਿਲੋਮੀਟਰ ਹੈ ਜੀ। ਤਾਂ ਇੱਥੇ ਵੀ ਬਠਿੰਡੇ ਨੂੰ ਜਿਹੜਾ ਹਾਈਵੇ ਜਾਂਦਾ, ਯਾਨੀ ਜਿਹੜਾ ਅੱਗੇ ਚੰਡੀਗੜ੍ਹ ਜੋੜਦਾ ਜਾ ਕੇ, ਤਾਂ ਉਸ ਹਾਈਵੇ ਤੇ ਤੁਸੀਂ ਦੇਖੋ ਸਾਡੇ ਇੱਥੇ ਸ਼ਹਿਰ ਦੇ ਵਿੱਚੋਂ ਹੀ ਜਥੇਬੰਦੀਆਂ ਦੇ ਜਿਹੜੇ ਆਗੂ ਨਿਕਲਣਾ ਚਾਹੁੰਦੇ ਸੀ ਸਵੇਰੇ ਸਵੇਰੇ, ਉਹਨਾਂ ਨੂੰ ਇੱਥੇ ਹੀ ਰੋਕ ਲਿਆ ਗਿਆ ਸੀ। ਇਹਦਾ ਮਤਲਬ ਇਹ ਹੈ ਕਿ ਪੁਲਿਸ ਜਿਹੜੀ ਹੈ ਉਹ ਸੜਕਾਂ ਤੇ ਲੱਗੀ ਹੋਈ ਸੀ, ਸ਼ਿੱਦਤ ਦੇ ਨਾਲ ਉਹ ਕੰਮ ਕਰ ਰਹੇ ਸਨ ਕਿ ਇਹਨਾਂ ਨੂੰ ਉੱਥੇ ਤੱਕ ਪਹੁੰਚਣ ਨਹੀਂ ਦੇਣਾ। ਔਰ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਪਤਾ ਹੀ ਆ ਕਿ ਚੰਡੀਗੜ੍ਹ ਦੇ ਵਿੱਚ ਬਿਨਾਂ ਪ੍ਰਵਾਨਗੀ ਤੋਂ ਤੇ ਪ੍ਰਦਰਸ਼ਨ ਹੁੰਦਾ ਨਹੀਂ ਹੈ। ਉਹਨਾਂ ਨੇ ਐਂਟਰੀ ਪੁਆਇੰਟ ਬੰਦ ਕਰ ਰੱਖੇ ਸੀ, ਇਜਾਜ਼ਤ ਦਿੱਤੀ ਨਹੀਂ ਹੈ। ਤਾਂ ਫਿਲਹਾਲ ਇੱਥੇ ਜੇ ਆ ਕੇ ਹੀ ਸੂਈ ਅਟਕਦੀ ਆ ਹੁਣ ਕਿ ਕੀ ਇਸ ਸਾਰੇ ਘਟਨਾਕ੍ਰਮ ਨੂੰ ਆਪਾਂ ਇੱਕ ਖਾਤਮਾ ਸਮਝੀਏ, ਜਾਂ ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤੇ ਹੈ ਕਿ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਸਾਨ ਆਗੂਆਂ ਨੂੰ ਕਾਫੀ ਤਲਖ ਸ਼ਬਦਾਂ ਨਾਲ ਸੰਬੋਧਨ ਕੀਤਾ, ਔਰ ਜਿਹੜਾ ਸੰਬੋਧਨ ਹੈ ਉਸ ਤੋਂ ਇਲਾਵਾ ਜਿਸ ਤਰ੍ਹਾਂ ਦਾ ਉਹਨਾਂ ਦਾ ਇਹ ਜਿਹੜਾ ਬਿਆਨਬਾਜ਼ੀ ਵਾਲਾ ਪ੍ਰਭਾਵ ਸੀ, ਉਹ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਵਿਰੋਧ ਚ ਗਿਆ। ਤੇ ਫਿਰ ਖੁਦ ਜੇ ਤੁਸੀਂ ਦੇਖੋਗੇ ਕਿਸਾਨ ਆਗੂ ਵੀ ਕਹਿੰਦੇ ਆ ਕਿ ਇਹ ਬਿਲਕੁਲ ਭਾਜਪਾ ਦੀ ਤਰਜ਼ ਤੇ ਹੀ ਕੰਮ ਕਰ ਰਹੇ ਆ। ਤਾਂ ਤਮਾਮ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਹੁਣ ਇਹ ਦੇਖਣਾ ਹੋਏਗਾ ਕਿ ਅੱਗੋਂ ਕਿਸ ਦਿਸ਼ਾ ਵੱਲ ਜਾਂਦੀ ਹੈ। ਤਾਂ ਹੁਣ ਇੱਕ ਬ੍ਰੇਕਿੰਗ ਤੁਹਾਨੂੰ ਦੇ ਦੇਣਾ ਮੈਂ ਜੀ, ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਹੈ ਕਿ ਜੋ ਕਹ ਲਓ ਕਿ ਚੰਡੀਗੜ੍ਹ ਕੂਚ ਦਾ ਐਲਾਨ ਸੀਗਾ ਨਾ ਵੀਰਵਾਰ ਨੂੰ, ਉਹ ਇੱਕ ਐਲਾਨ ਫਿਰ ਕਰ ਦਿੱਤਾ ਹੈ। ਆਪਾਂ ਨੂੰ ਥੋੜੀ ਕਹ ਲਓ ਕਿ ਡਿਟੇਲ ਵਾਸਤੇ ਇੰਤਜ਼ਾਰ ਕਰਨਾ ਪਏਗਾ। ਤੁਸੀਂ ਵੀ ਦੇਖ ਸਕਦੇ ਹੋ ਕਿ ਇੱਕ ਐਲਾਨ ਫਿਰ ਹੋ ਗਿਆ ਹੈ। SKM ਦਾ ਐਲਾਨ ਸ਼ਾਇਦ ਦਿੱਲੀ ਕੂਚ ਦਾ ਹੋ ਗਿਆ, ਆਪਣੇ ਤੱਕ ਖਬਰਾਂ ਕਰਦੇ ਕਰਦੇ ਸ਼ਾਇਦ ਹੋਰ ਵੀ ਡਿਟੇਲ ਪਹੁੰਚ ਜਾਏਗੀ ਕਿ ਇਹਨਾਂ ਨੇ ਐਲਾਨ ਕਰ ਦਿੱਤਾ। ਤਾਂ ਇਹਦਾ ਮਤਲਬ ਹੈ ਕਿ ਜੋ ਪੁਲਿਸ ਕਹਿ ਰਹੀ ਸੀਗੀ ਸ਼ਾਇਦ ਉਹ ਪੂਰੀ ਖਬਰ ਨਹੀਂ ਹੈ। ਗੁਰਪ੍ਰੀਤ ਜੀ, ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਇੰਡੀਆ 'ਚ ਇਸ ਵੇਲੇ ਹਨੇਰਾ ਹੈ, ਰਾਤ ਹੈ। ਜਿਵੇਂ ਮੈਂ ਕਹਿ ਰਿਹਾ ਕਿ ਇੱਕ ਖਬਰ ਜਿਹੜੀ ਹੈ ਦੈਨਿਕ ਸਵੇਰਾ ਵਾਲਿਆਂ ਨੇ ਛੱਡੀ ਹੈ ਇਸ ਵੇਲੇ ਕਿ ਚੰਡੀਗੜ੍ਹ ਕੂਚ ਬਾਬਤ ਕਰ ਦਿੱਤਾ ਵੱਡਾ ਐਲਾਨ ਉਸਕੇ ਵੀਰਵਾਰ ਜੀ। ਮਤਲਬ ਕਿ ਵੀਰਵਾਰ 5 ਤਰੀਕ ਤੇ ਅੱਜ ਸੀ ਕਿ ਵੈਸੇ ਇਹਦਾ ਮਤਲਬ ਕਿ ਵੀਰਵਾਰ ਨੂੰ ਚੰਡੀਗੜ੍ਹ ਕੂਚ ਬਾਬਤ ਕਰ ਦਿੱਤਾ ਵੱਡਾ ਐਲਾਨ ਹੈ SKM ਨੇ। ਤਾਂ ਇਹਦਾ ਮਤਲਬ ਇਹ ਹੈ ਕਿ ਕੱਲ ਨੂੰ ਫਿਰ ਟਰਾਈ ਕੀਤੀ ਜਾਏਗੀ, ਜੋ ਇੱਕ ਕੋਸ਼ਿਸ਼ ਹੋਰ ਕਰਨਗੇ। ਹਾਂਜੀ ਹਾਂਜੀ, ਫਿਰ ਇਹਦਾ ਪ੍ਰਭਾਵ ਇਹੋ ਹੀ ਨਿਕਲਦਾ ਹੈ। ਇਹ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਅਪਡੇਸ਼ਨ ਮਿਲੀ ਹੈ। ਤਾਂ ਗੱਲ ਇਹ ਆ ਕਿ
ਹੁਣ ਸਵੇਰ ਤੋਂ ਜੇ ਫੇਰ ਨਵੇਂ ਸਿਰੇ ਤੋਂ ਇਹ ਜ਼ੋਰ ਅਜਮਾਇਸ਼ ਸ਼ੁਰੂ ਹੁੰਦੀ ਆ ਤਾਂ ਗੱਲ ਫਿਰ ਉੱਥੇ ਦੀ ਉੱਥੇ ਖਲੋ ਜਾਣੀ ਆ ਗੁਰਪ੍ਰੀਤ ਜੀ। ਕਿ ਧਰਨੇ ਮੁਜ਼ਾਹਰਿਆਂ ਬਾਰੇ ਤੇ ਇਹ ਕਹਿ ਰਹੇ ਸੀਗੇ ਕਿ ਨਹੀਂ ਹੋਣੇ ਚਾਹੀਦੇ, ਤੇ ਮੈਂ ਇਹੀ ਕਹਿ ਰਿਹਾ ਸੀਗਾ ਕਿ ਜਿਹੜਾ ਟਕਰਾਓ ਹੈ, ਟਕਰਾਓ ਤਾਂ ਇਸ ਦਿਸ਼ਾ ਵੱਲ ਹੋਰ ਤੁਹਾਡੇ ਕਦਮ ਵਧਾਏਗਾ, ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਨਿਕਲੇਗਾ। ਸੋ ਫਿਲਹਾਲ ਇਹੋ ਹੀ ਅਪਡੇਸ਼ਨ ਹੈ ਕਿ ਬਹੁਤ ਵੱਡੇ ਵੱਡੇ ਆਗੂ ਜਿਹੜੇ ਆ ਉਹ ਇਹਨਾਂ ਨੇ ਡਿਟੇਨ ਕਰ ਲਏ ਸੀ, ਕੁਛ ਨੂੰ ਇਹਨਾਂ ਨੇ ਅੱਜ ਫੇਰ ਬਿਠਾਈ ਰੱਖਿਆ। ਤਾਂ ਕੁੱਲ ਮਿਲਾ ਕੇ ਹੁਣ ਕੱਲ ਤੇ ਗੱਲ ਪਈ ਆ, ਕੱਲ ਨੂੰ ਦੇਖੋ ਦਿਨ ਚੜੇਗਾ ਤੇ ਕੀ ਹੋਏਗਾ। ਤੇ ਬਾਕੀ ਚੰਡੀਗੜ੍ਹ ਦੇ ਵਿੱਚ ਜਿਹੜੀ ਨਾਕੇਬੰਦੀ ਸੀ, ਬੜੀ ਸਖਤ ਨਾਕੇਬੰਦੀ ਸੀਗੀ, ਤੇ ਇਸ ਦਰਮਿਆਨ ਦੱਸਦੇ ਆ ਕਿ 3 ਨੌਜਵਾਨਾਂ ਨੂੰ ਉੱਥੇ ਹਥਿਆਰਾਂ ਸਮੇਤ ਵੀ ਗ੍ਰਿਫਤਾਰ ਕੀਤਾ ਗਿਆ। ਇੱਧਰ ਭਿੱਖੀ ਦੇ ਵਿੱਚ ਜੇ ਆਪਾਂ ਭਿੱਖੀ ਦੀ ਗੱਲ ਕਰੀਏ ਤਾਂ ਭਿੱਖੀ ਦੇ ਵਿੱਚ ਇੱਕ ਹੋਰ ਵੱਡੀ ਖਬਰ ਆਈ ਆ ਕਿ ਇਹਨਾਂ ਦੇ ਜਿਹੜੇ ਮਾਤਾ ਜੀ ਨੇ, ਇਹਨਾਂ ਦੇ ਜਿਹੜੇ ਮਾਤਾ ਜੀ ਨੇ ਮੁੱਖ ਮੰਤਰੀ ਸਾਹਿਬ ਦੇ, ਇਹਨਾਂ ਦਾ ਵੀ ਰਸਤਾ ਰੋਕਿਆ ਗਿਆ। ਕਾਫਲਾ ਜਾ ਰਿਹਾ ਸੀਗਾ ਇਹਨਾਂ ਦਾ ਗੁਰਪ੍ਰੀਤ ਜੀ, ਤਾਂ ਇਹਨਾਂ ਦੇ ਕਾਫਲੇ ਨੂੰ ਰੋਕ ਕੇ ਕਾਫੀ ਨਾਅਰੇਬਾਜ਼ੀ ਹੋਈ ਆ। ਮਤਲਬ ਕਿ ਮਾਨ ਸਾਹਿਬ ਦੇ ਮਾਤਾ ਜੀ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ। ਜੀ, ਸੋ ਵਿਰੋਧ ਤਾਂ ਹੋਇਆ ਹੈ ਤੇ ਬਹੁਤ ਵੱਡੇ ਪੱਧਰ ਤੇ ਤਸਵੀਰਾਂ ਵੀ ਅੱਜ ਨਿਕਲ ਕੇ ਸਾਹਮਣੇ ਆ ਰਹੀਆਂ ਸੀ। ਹਰੇਕ ਸੜਕ ਦੇ ਉੱਪਰ ਕਿਸਾਨਾਂ ਨੂੰ ਰੋਕਣ ਦੇ ਲਈ ਬਹੁਤ ਵੱਡੀ ਪੱਧਰ ਦੇ ਉੱਪਰ ਬਹੁਤ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਸੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਪੱਤਰਕਾਰਾਂ ਦਾ ਕੁਝ ਸਮੇਂ ਤੋਂ ਹੀ ਬਹੁਤ ਜ਼ਿਆਦਾ ਹੀ ਰੁਝਾਨ ਵੱਧ ਗਿਆ। ਪੱਤਰਕਾਰਾਂ ਦੇ ਨਾਲ ਵਧੀਕੀਆਂ ਦਾ ਕਿਤੇ ਪਰਚਾ ਕਰਤਾ, ਕਿਤੇ ਕੁੱਟਮਾਰ, ਕਿਤੇ ਧਮਕੀ, ਤੇ ਹੁਣ ਇੱਕ ਪੱਤਰਕਾਰ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਬੀਬੀ ਐਮਐਲਏ ਦੇ ਉੱਪਰ। ਕਹਿੰਦੇ ਵੀ ਉਹਨਾਂ ਨੇ ਮੇਰੇ ਤੇ ਹਮਲਾ ਕਰਾਇਆ, ਮੈਂ ਉਹਨਾਂ ਦੇ ਬਾਰੇ ਖਬਰ ਲਾਈ ਸੀ। ਇਹ ਕੀ ਹੈ ਜੀ ਸਾਰਾ ਮਾਜਰਾ? ਦੇਖੋ, ਇਹ ਪੱਤਰਕਾਰ ਹੈ ਜਿਹੜਾ ਨਸੀਬ ਵਿਰਕ, ਬੇਸਿਕਲੀ ਤਾਂ ਵਿਰਕ ਹੈ, ਵਿਰਕ ਇੱਕ ਪਿੰਡ ਹੈ ਲੁਧਿਆਣੇ ਦੇ ਬਿਲਕੁਲ ਨਾਲ। ਅਸੀਂ ਇੱਕੋ ਅਖਬਾਰ 'ਚ ਹੀ ਕੰਮ ਕਰਦੇ ਰਹੇ ਜੀ। ਇਹ ਇਧਰੋਂ ਸਿੱਧਵਾਂ ਬੇਟ ਬੰਨੀ ਹੁੰਦੇ ਸੀਗੇ ਤੇ ਅਸੀਂ ਲੰਬੀ ਤੋਂ ਹੁੰਦੇ ਸੀਗੇ, ਅਖਬਾਰ ਸਾਡਾ ਇੱਕੋ ਹੁੰਦਾ ਸੀ। ਤੇ ਗੱਲ ਇਹ ਆ ਕਿ ਇਹਨਾਂ ਨੇ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਇੱਕ ਨਰਸਰੀ ਵਾਲੀ ਖਬਰ ਕੀਤੀ ਸੀ, ਬੂਟਿਆਂ ਵਾਲੀ ਜੀ, ਵਿਧਾਇਕਾ ਮਾਨੂਕੇ ਤੇ ਉਹ ਖਬਰ ਜਿਹੜੀ ਸੀਗੀ ਉਹ ਟੁਕਦੀ ਸੀ, ਲਾਗੂ ਹੁੰਦੀ ਸੀ ਕਿ ਉਹਨਾਂ ਦੇ ਵਿਰੋਧ ਦੇ ਵਿੱਚ ਸੀ, ਤੇ ਉਹਨਾਂ ਨੇ ਇਹਦੇ ਬਾਬਤ ਸਫਾਈ ਵੀ ਦਿੱਤੀ ਸੀਗੀ। ਚਲੋ ਖਬਰ ਦੇਖੋ ਗੁਰਪ੍ਰੀਤ ਜੀ, ਜੇ ਤੱਥਹੀਨ ਖਬਰ ਆ, ਜੇ ਗਲਤ ਖਬਰ ਆ, ਤੁਹਾਨੂੰ ਬਦਨਾਮ ਕਰਨ ਲਈ ਜਾਂ ਰੁਸਵਾ ਕਰਨ ਲਈ ਖਬਰ ਹੈ, ਤਾਂ ਤੁਸੀਂ ਆਪਣਾ ਕੋਈ ਕਾਨੂੰਨੀ ਬਦਲ ਅਖਤਿਆਰ ਕਰ ਸਕਦੇ ਹੋ। ਠੀਕ ਹੈ ਨਾ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਬਰਾਂ ਜਿਹੜੀਆਂ ਉਹ ਕਈ ਵਾਰ ਕਿਸੇ ਦੀ ਸ਼ਖਸੀਅਤ ਤੇ ਡੈਂਟ ਪਾਉਣ ਵਾਸਤੇ ਪਲਾਂਟ ਕੀਤੀਆਂ ਜਾਂਦੀਆਂ, ਤੇ ਜੇ ਉਹ ਤੱਥਹੀਨ ਖਬਰ ਹੈ ਤਾਂ ਤੁਹਾਡੇ ਕੋਲ ਕਾਨੂੰਨੀ ਕਾਰਵਾਈ ਦਾ ਬਦਲ ਜਿਹੜਾ ਮੌਜੂਦ ਰਹਿੰਦਾ, ਤੁਸੀਂ ਉਸ ਨੂੰ ਇਸਤੇਮਾਲ ਕਰ ਲਵੋ। ਪਰ ਇੱਥੇ ਕੀ ਹੋਇਆ, ਇੱਥੇ ਇਹ ਨਸੀਬ ਵਿਰਕ ਜਿਹੜਾ ਹੈ ਉਹ ਦੱਸਦਾ ਹੈ ਕਿ 2 ਦਿਨ ਕਿ 3 ਦਿਨ ਪਹਿਲਾਂ ਉਹਨੂੰ ਕਾਲ ਆਉਂਦੀ ਆ ਇੱਕ ਨੰਬਰ ਤੋਂ ਕਿ ਖਬਰ ਲਵਾਉਣੀ ਆ, ਤੇ ਫਿਰ ਉਹ ਕਹਿੰਦਾ ਮੈਂ FIR ਵੀ ਪੜ੍ਹੀ ਆ ਜੀ, FIR ਵੀ ਮੇਰੇ ਕੋਲ ਹੈਗੀ ਆ। ਤੇ FIR ਦੇ ਮੁਤਾਬਕ ਕਿ ਉਹ ਆਏ ਨੇ 2 ਜਣੇ, ਵੀ ਜਦੋਂ ਇਹ ਆਪਦੇ ਦਫ਼ਤਰ ਦੇ ਕੋਲ ਜਾ ਕੇ ਅਗਲੇ ਦਿਨ ਖੜਨ ਲੱਗਾ, ਇਹਨੇ ਕਿਹਾ ਕਿ ਤੁਸੀਂ ਆ ਜਾਣਾ ਸਵੇਰੇ 10 ਵਜੇ। ਹੁਣ ਪੱਤਰਕਾਰ ਤੇ ਕਹੂਗਾ ਨੇ ਕੋਈ ਵੀ ਗੱਲ ਆਏਗਾ, ਕੋਈ ਵੀ ਫੋਨ ਆਏਗਾ ਤੁਹਾਡੇ ਨਾਲ, ਮੈਂ ਤਾਂ ਹੀ 2 ਮਿੰਟ ਬਾਅਦ 'ਚ ਜੁੜਿਆ ਕਿਉਂਕਿ ਮੈਨੂੰ ਫੋਨ ਆ ਗਿਆ ਜੇ ਮਿਲਣਾ। ਤਾਂ ਹੁਣ ਪੱਤਰਕਾਰ ਕੀ ਮਿਲਣ ਤੋਂ ਕਿਸੇ ਨੂੰ ਇਨਕਾਰ ਕਰ ਸਕਦਾ? ਉਹਦਾ ਤਾਂ ਵਾਹ ਵਾਸਤਾ ਬਈ ਏਦਾਂ ਹੀ ਰਹਿੰਦਾ। ਤਾਂ ਫਿਰ ਇਹ ਹੋਇਆ ਕੀ ਹੈ ਕਿ ਜਦੋਂ ਇਹ ਬਰੀਜ਼ਾ ਗੱਡੀ 'ਚ ਉਤਰਨ ਲੱਗਿਆ ਤੇ ਉਹਨਾਂ ਨੇ ਅਟੈਕ ਕਰ ਦਿੱਤਾ। ਦੱਸਦੇ ਕਿ 2 ਜਣੇ ਮੋਟਰਸਾਈਕਲਾਂ ਤੇ ਆਏ ਸੀ, ਖੰਡੇ ਖੁੰਡੇ ਉਹਨਾਂ ਦੇ ਕੋਲ ਸੀਗੇ। ਤਾਂ ਚਲੋ ਵੱਜੀਆਂ ਵੀ, ਗੱਡੀ ਵੀ ਟੁੱਟੀ, ਤੇ ਫਿਰ ਇਹ ਗੱਡੀ ਭਜਾ ਕੇ ਖੁਦ ਹੀ ਸਦਰ ਥਾਣੇ ਜਾ ਵੜਿਆ ਤੇ ਜਿੱਥੇ ਜਾਨ ਬਚੀ ਆ। ਹੁਣ ਹੁੰਦਾ ਕੀ ਆ ਕਿ FIR ਦੇ ਵਿੱਚ ਖੁਦ ਪੱਤਰਕਾਰ ਨੇ ਵਿਧਾਇਕਾ ਬੀਬੀ ਮਾਣੂਕੇ ਦਾ ਜ਼ਿਕਰ ਕੀਤਾ, ਉਹਨਾਂ ਦੇ ਪਤੀ ਦਾ ਜ਼ਿਕਰ ਕੀਤਾ ਹੈ ਕਿ ਇਹਨਾਂ ਨੇ ਹਮਲਾ ਕਰਵਾਇਆ ਸੀਗਾ। ਤੇ ਦੂਜੀ ਗੱਲ ਇਹ ਆ ਕਿ ਜੇ ਕੱਲ ਨੂੰ ਫੇਰ ਕੁਝ ਹੁੰਦਾ ਹੈ ਤੇ ਉਹਦੇ ਵਾਸਤੇ ਵੀ ਜ਼ਿੰਮੇਵਾਰ ਹੈ ਇਹ ਪਤੀ ਪਤਨੀ ਹੋਣਗੇ। ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਹਮਲਾਵਰ ਹੈ ਉਹਨਾਂ ਚੋਂ ਇੱਕ ਨੂੰ ਸਿਆਣ ਲਿਆ ਗਿਆ, ਇਹਨਾਂ ਵੱਲੋਂ ਉਹਦਾ ਨਾਮ ਲਿਆ ਗਿਆ ਸਿੱਧੇ ਤੌਰ ਤੇ। ਤਾਂ ਉਹਦੇ ਬਾਰੇ ਪਹਿਲਾਂ ਤੇ ਦੱਸਦੇ ਆ ਕਿ ਵਿਧਾਇਕ ਜਿਹੜੇ ਸੀਗੇ ਬੀਬੀ ਬਾਣੂਕੇ ਜੀ, ਉਹ ਪਹਿਲਾਂ ਤੇ ਕਹਿੰਦੇ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਵੀਡੀਓ ਨਿਕਲ ਆਈਆਂ ਜਿੱਥੇ ਉਹ ਇਹਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਨੌਜਵਾਨ ਹੈ ਖੜਾ ਨਜ਼ਰ ਆਉਂਦਾ ਹੈ ਕਈ ਥਾਵਾਂ ਤੇ। ਦੂਜੀ ਗੱਲ ਜਿਹੜੀ ਹੈ ਕਿ ਪੁਲਿਸ ਨੇ FIR ਦੇ ਵਿੱਚ ਪਛਾਣੇ ਬੰਦੇ ਨੂੰ ਦਰਜ ਹੀ ਨਹੀਂ ਕੀਤਾ, ਇਹ ਵੀ ਇੱਕ ਕਮਾਲ ਦੀ ਗੱਲ ਹੈ। ਤਾਂ ਫਿਲਹਾਲ
ਇਹ ਮਾਮਲਾ ਜਿਹੜਾ ਉਹ ਇੱਥੇ ਜੇ ਆ ਕਿ ਅਸੀਂ ਖੁਦ ਬੀਬੀ ਮਾਣੂਕੇ ਦੇ ਨਾਲ ਗੱਲ ਕਰਨੀ ਚਾਹੀ ਸੀ, ਕੱਲ ਉਹ ਕਿਸੇ ਮੀਟਿੰਗ 'ਚ ਸਨ, ਅੱਜ ਮੈਂ ਫਿਰ ਫੋਨ ਕੀਤਾ ਸੀਗਾ ਤਾਂ ਉਹਨਾਂ ਦਾ ਫੋਨ ਨਾਟ ਰੀਚੇਬਲ ਆ ਰਿਹਾ ਸੀਗਾ। ਪਰ ਗੁਰਪ੍ਰੀਤ ਜੀ, ਇਹ ਲਗਾਤਾਰ ਕਹਿ ਲਓ ਕਿ ਐਮਐਲਏਸ ਦਾ ਇਸ ਵੇਲੇ ਬੁਰਾ ਦੌਰ ਜਿਹੜਾ ਉਹ ਚੱਲ ਰਿਹਾ, ਵਿਵਾਦ ਦਰ ਵਿਵਾਦ ਇਹਨਾਂ ਦੇ ਅਕਸ ਨੂੰ ਬਹੁਤ ਬੁਰੀ ਤਰ੍ਹਾਂ ਢਾਹ ਲਾ ਰਿਹਾ। ਤਾਂ ਜੀ ਫਿਲਹਾਲ ਦੇਖੋ, ਗੱਲ ਇਹ ਹੈ ਕਿ ਖੁਦ ਬੀਬੀ ਮਾਣੂਕੇ ਨੇ ਇੱਕ ਅਖਬਾਰ ਦੇ ਵਿੱਚ ਆਪਣਾ ਵਰਜ਼ਨ ਜ਼ਰੂਰ ਦਰਜ ਕਰਵਾਇਆ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਆ ਮੀਡੀਆ, ਤੇ ਨਸੀਬ ਵਿਰਕ ਦੇ ਨਾਲ ਉਹਨਾਂ ਦੀ ਹਮਦਰਦੀ ਆ ਤੇ ਉਹ ਜੀ ਜਾਂਚ ਦੀ ਮੰਗ ਕਰਦੇ ਆ। ਤਾਂ ਫਿਲਹਾਲ ਹੁਣ ਪੁਲਿਸ ਗਾਂ ਕਿਸ ਤਰ੍ਹਾਂ ਦੀ ਜਾਂਚ ਕਰਦੀ ਹੈ ਪਤਾ ਨਹੀਂ ਹੈ, ਪਰ ਸਮਾਂ ਜਿਹੜਾ ਵਾਕਿਆ ਉਹ ਇੱਕ ਨਾਜ਼ੁਕ ਸਮਾਂ ਹੈ ਇਸ ਵੇਲੇ ਪੰਜਾਬ 'ਚ। ਜੀ ਬਹੁਤ ਨਾਜ਼ੁਕ ਸਮਾਂ ਹੈ। ਸੋ ਇਸੇ ਦੇ ਨਾਲ ਜੁੜਦੀ ਹੋਈ ਜਾਣਕਾਰੀ ਸਾਂਝੀ ਕਰ ਦਈਏ ਕਿ ਕੱਲ ਅਸੀਂ ਵੀ ਬੀਬੀ ਮਾਣੂਕੇ ਹੋਣਾ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ। ਉਹਨਾਂ ਨੇ ਫੋਨ ਚੱਕਿਆ ਸੀ ਤੇ ਉਹ ਕਹਿੰਦੇ ਨੇ ਕਿ ਮੈਂ ਕਿਸੇ ਬਹੁਤ ਜ਼ਰੂਰੀ ਮੀਟਿੰਗ ਦੇ ਵਿੱਚ ਆ ਤੇ ਇਸ ਕਰਕੇ ਮੈਂ ਨਹੀਂ ਗੱਲ ਕਰ ਸਕਦੀ। ਪਰ ਉਹਨਾਂ ਨੇ ਜਾਂਦਿਆਂ ਜਦੋਂ ਉਹਨਾਂ ਨੇ ਕਿਹਾ ਦੱਸੋ, ਤੇ ਜਦੋਂ ਉਹਨਾਂ ਨੂੰ ਪੁੱਛ ਰਹੇ ਸੀ ਤਾਂ ਉਹਨਾਂ ਨੇ ਅੱਗੇ ਫੋਨ ਕਰ ਦਿੱਤਾ ਇਸ ਵਿਸ਼ੇ ਤੇ, ਜਦੋਂ ਅਸੀਂ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ। ਸੋ ਇਹ ਕੁੱਲ ਮਿਲਾ ਕੇ ਗੱਲਬਾਤ ਸੀ। ਅਸੀਂ ਉਹਨਾਂ ਨੂੰ ਵੀ, ਨਸੀਬ ਵਿਰਕ ਉਹਨਾਂ ਨੂੰ ਵੀ ਮਿਲੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਉਹ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੇ ਜਲਦੀ ਹੀ ਜਨਤਕ ਕਰ ਦੇਵਾਂਗੇ, ਤੁਸੀਂ ਉਸ ਤੇ ਵੀ ਉਸ ਨੂੰ ਦੇਖ ਸਕੋਗੇ। ਸੋ ਅੱਗੇ ਚਲੀਏ ਜੀ, ਅਗਲੀ ਖਬਰ ਵੱਲ ਜੇਕਰ ਚਲੀਏ ਤਾਂ ਵਿਪਾਸਨਾ ਕੇਂਦਰ 'ਚ ਪਹੁੰਚ ਚੁੱਕੇ ਨੇ ਕੇਜਰੀਵਾਲ ਸਾਹਿਬ। 10 ਦਿਨ ਹੁਣ ਇੱਥੇ ਰਹਿ ਕੇ ਮੈਡੀਟੇਸ਼ਨ ਕਰਨਗੇ ਤੇ ਫਿਰ ਉਸ ਤੋਂ ਬਾਅਦ ਦੇਖੋ ਕੀ ਬਣਦਾ ਹੈ ਅੱਗੇ। ਪਰ ਜਦੋਂ ਕੱਲ ਆਏ ਨੇ ਤਾਂ ਗੱਡੀਆਂ ਦਾ ਕਾਫਲਾ ਦੇਖਣ ਯੋਗ ਸੀ, ਕਿੱਥੇ ਵੈਗਨਾਰ ਤੇ ਕਿੱਥੇ ਹੁਣ ਅੱਗੇ ਪਿੱਛੇ ਗੱਡੀਆਂ ਦੀ ਰੇਲ। ਸੋ ਕੀ ਕਹੋਗੇ ਜੀ? ਅਰਵਿੰਦ ਕੇਜਰੀਵਾਲ ਤੇ ਉਹ ਵੀ ਸਮਾਂ ਸੀ ਜਦੋਂ ਅਰਵਿੰਦ ਕੇਜਰੀਵਾਲ ਇੱਕ ਇੰਟਰਵਿਊ 'ਚ ਸਿਰਜਾ ਵਲੇਟ ਕੇ ਬੈਠੇ ਸੀ, ਮੈਨੂੰ ਅੱਜ ਵੀ ਯਾਦ ਆ। ਤੇ ਉਹਨਾਂ ਨੇ ਕਿਹਾ ਸੀਗਾ ਕਿ ਬਈ ਇਹ ਜਿਹੜੀ ਕਹਾਣੀ ਆ ਨਾ, ਉਹ ਇਹ ਆ ਕਿ ਇਹ ਮੇਰੇ ਮਗਰ ਉਵੇਂ ਤੁਰੇ ਫਿਰਦੇ ਨੇ ਸਿਕਿਉਰਿਟੀ ਵਾਲੇ, ਮੈਂ ਤੇ ਚਾਹੁੰਦਾ ਹੀ ਨਹੀਂ, ਤੇ ਤੁਸੀਂ ਜ਼ੋਰ ਸ਼ੋਰ ਨਾਲ ਮੇਰੀ ਇਹ ਖਬਰ ਚਲਾਓ ਤਾਂ ਕਿ ਇਹ ਸਿਕਿਉਰਿਟੀ ਮੇਰੇ ਤੋਂ ਵਾਪਸ ਲੈ ਲੈਣ। ਤਾਂ ਇੱਕ ਵਾਰੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਨਾਲ ਸਿਰਫ ਇੱਕ ਐਸਕੌਰਟ ਚੱਲਦੀ ਹੈ, ਮੈਂ ਜ਼ਿਆਦਾ ਤਾਮ-ਝਾਮ ਲੈ ਕੇ ਚੱਲਣ ਵਾਲਾ ਬੰਦਾ ਨਹੀਂ ਆ। ਤਾਂ ਜਦੋਂ ਇਹ ਗੱਲਾਂ ਸਾਰੀਆਂ ਹੋਈਆਂ ਸਭ, ਹੁਣ ਅੱਜ ਦਾ ਦੌਰ ਉਹਦੇ ਨਾਲ ਦੇਖ ਲਓ ਕਿ ਕੋਈ ਮੇਲ ਖਾਂਦਾ। ਗੱਡੀਆਂ ਤੁਸੀਂ ਦੇਖੀਆਂ ਹੋਣਗੀਆਂ, ਮੈਨੂੰ ਤੇ ਬਹੁਤੀਆਂ ਮਹਿੰਗੀਆਂ ਗੱਡੀਆਂ ਦੇ ਨਾਮਾਂ ਦਾ ਨਹੀਂ ਪਤਾ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਪਰ ਉਹਦਾ ਮੁੰਡੇ ਦੱਸਦੇ ਆ ਸਿਆਣ ਕੇ ਵੀ ਗੱਡੀਆਂ ਚੋਖੀਆਂ ਮਹਿੰਗੀਆਂ ਨੇ। ਹੁਣ ਚੋਖੀਆਂ ਮਹਿੰਗੀਆਂ ਗੱਡੀਆਂ ਤੇ ਇੰਨਾ ਵੱਡਾ ਤਾਮ-ਝਾਮ, ਨਾ ਉਹ ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਕੁਛ ਮੈਂਬਰ ਪਾਰਲੀਮੈਂਟ ਜਾਂ ਕੋਈ ਵਿਧਾਨਕਾਰ ਕੱਖ ਵੀ ਨਹੀਂ ਹੈਗੇ ਜੀ। ਤਾਂ ਪਰ ਗੱਲ ਕੀ ਹੈ ਕਿ ਮੈਂ ਅੱਗੇ ਇੱਕ ਗੱਲ ਕਰਦਾ ਸਾਂ ਕਿ ਇਹ ਹੁਣ ਪੰਜਾਬ ਦੇ ਵਿੱਚ ਹੀ ਮੈਡੀਟੇਸ਼ਨ ਕਰਿਆ ਕਰਨਗੇ ਕਿਉਂਕਿ ਪੰਜਾਬ ਇਹਨਾਂ ਨੂੰ ਫੈਸਿਲਿਟੇਟ ਕਰਦਾ। ਸਿੱਧੀ ਗੱਲ ਹੈ ਜੀ। VIP ਟ੍ਰੀਟਮੈਂਟ ਹੋਰ ਕਿਸੇ ਸਟੇਟ 'ਚ ਜਾਣਗੇ ਤੇ ਜੋ ਪ੍ਰੋਟੋਕਾਲ ਹੈ ਕਾਇਦਾ ਹੈ ਉਹੀ ਮਿਲਣਾ ਹੈ। ਪਰ ਇੱਥੇ ਤੁਹਾਨੂੰ ਉਹਨਾਂ ਨੇ ਜੋ ਮਰਜ਼ੀ ਮੰਗਾਓ, ਜੋ ਮਰਜ਼ੀ ਕਰੋ, ਵਧੀਆ ਸਿਕਿਉਰਿਟੀ, ਸਭ ਪ੍ਰਬੰਧ ਪਾਏਦਾਰ। ਤੁਸੀਂ ਇਹ ਦੇਖੋ ਨਾ ਕਿ ਜਿਸ ਦਿਨ ਜਿਹੜਾ ਕਰੌਲਾ ਪੈਂਦਾ ਚੋਹਾਲ ਦੇ ਵਿੱਚ ਦਾ, ਤੁਹਾਨੂੰ ਪਤਾ ਮਜੀਠੀਆ ਸਾਹਿਬ ਨੇ ਵੀ ਮੁੱਦਾ ਚੁੱਕਿਆ ਕਿ ਮਾਨ ਸਾਹਿਬ ਦਾ ਕੋਈ ਉੱਥੇ ਝਗੜਾ ਹੋਇਆ ਕਿਸੇ ਨਾਲ, ਮੈਨੂੰ ਨਹੀਂ ਪਤਾ, ਮੈਂ ਪੁਸ਼ਟੀ ਨਹੀਂ ਕਰਦਾ। ਤਾਂ ਉਹ ਕਿੱਦਾਂ ਦੀ ਗੱਲ ਹੈ? ਦਰਅਸਲ ਕੀ ਹੈ ਕਿ ਦਿੱਲੀ ਇਲੈਕਸ਼ਨ 'ਚ ਹਾਰ ਮਿਲਣ ਤੋਂ ਤੁਰੰਤ ਬਾਅਦ ਜਿਹੜੇ ਸੀਗੇ ਮਾਨ ਸਾਹਿਬ ਉੱਥੇ ਪਹੁੰਚੇ ਹੋਏ ਸਨ। ਇਨਫੈਕਟ ਕਿ ਉਦੋਂ ਸ਼ਾਇਦ ਰਿਜ਼ਲਟ ਆਉਣੇ ਸੀ, ਤਾਂ ਇਹ ਪਹਿਲਾਂ ਹੀ ਉੱਥੇ ਜਾ ਕੇ ਮੇਰੇ ਖਿਆਲ ਦੇ ਨਾਲ ਇਹ ਰਸਤਾ ਪੱਧਰਾ ਕਰ ਆਏ ਸਨ। ਇੱਥੇ ਕੇਜਰੀਵਾਲ ਸਾਹਿਬ ਆਉਣਗੇ, ਪਿਛਲੀ ਵਾਰੀ ਵੀ ਆਏ ਆ। ਤਾਂ ਫਿਲਹਾਲ ਦੇਖੋ, ਇਹ ਸਾਰਾ ਖਰਚ ਵਰਚ ਜਿਹੜਾ ਹੈ ਉਹ ਤੇ ਪੰਜਾਬ ਦੇ ਸਿਰ ਤੇ ਪੈਣਾ ਹੈ, ਤੇ ਆਪਾਂ ਨੂੰ ਵੀ ਪਤਾ ਹੈ, ਉਹ ਤੇ ਆਪਾਂ ਨੂੰ ਵੀ ਪਤਾ ਹੀ ਹੈ ਨਾ। ਹੁਣ ਗੱਲ ਜਿਹੜੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਖੁੱਲੇਗੀ ਜਦੋਂ ਇਹ ਸਾਰਾ ਹਿਸਾਬ ਕਿਤਾਬ ਹੋਊਗਾ। ਹੁਣ ਤੇ ਹਿਸਾਬ ਕਿਤਾਬ ਨਹੀਂ ਨਾ ਹੋ ਰਿਹਾ, RTI ਵਗੈਰਾ ਦੇ ਵਿੱਚ ਕੁਝ ਮਿਲ ਨਹੀਂ ਰਿਹਾ, ਕੋਈ ਹਿਸਾਬ ਕਿਤਾਬ ਨਹੀਂ ਹੈ ਜੀ। ਹੁਣ ਜਦੋਂ ਕੋਈ ਸਰਕਾਰ ਬਦਲੇਗੀ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਸਾਰਾ ਖਰਚਾ ਕਿਵੇਂ ਪੈਂਦਾ ਰਿਹਾ, ਕਿਹੜੇ ਖਾਤੇ 'ਚ ਪੈਂਦਾ ਰਿਹਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਮੈਡੀਟੇਸ਼ਨ ਚਲੋ ਉਹਨਾਂ ਦਾ ਵਿਅਕਤੀਗਤ ਵਿਸ਼ਾ ਹੈ, ਪਰ ਮੈਡੀਟੇਸ਼ਨ ਪੰਜਾਬ ਦੇ ਵਿੱਚ ਹੀ ਕਿਉਂ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ। ਤੇ ਇਹਦਾ ਜਵਾਬ ਬਹੁਤ ਸਿੰਪਲ ਆ ਕਿ ਇਹਨਾਂ ਨੂੰ VIP ਟ੍ਰੀਟਮੈਂਟ ਜੇ ਕਿਤੇ ਮਿਲੇਗਾ ਤਾਂ ਪੰਜਾਬ ਦੇ ਵਿੱਚ ਹੀ ਮਿਲੇਗਾ।
ਤਾਂ ਹੁਣ ਤੇ ਦੱਸਦੇ ਆ ਕਿ ਪਰਿਵਾਰ ਵੀ ਇਹਨਾਂ ਦਾ ਨਾਲ ਆਇਆ, ਪਤਾ ਨਹੀਂ ਆਇਆ ਕਿ ਨਹੀਂ ਆਇਆ, ਪਰ ਚਰਚਾ ਹੈ ਕਿ ਪਰਿਵਾਰ ਵੀ ਆਇਆ, ਬਾਲ ਬੱਚੇ ਵੀ ਆਇਆ। ਤੇ ਹੁਣ ਤੇ ਮੈਂ ਅੱਗੇ ਕਹਿੰਦਾ ਕਿ ਇਹਨਾਂ ਦੀ ਕੋਈ ਵੀ ਪਤਨੀ ਵੀ ਕਿਹਾ ਕਰੇਗੀ ਦਿੱਲੀ ਵਾਲਿਆਂ ਦੀ ਕੋਈ ਛੁੱਟੀਆਂ ਛੱਟੀਆਂ ਮਨਾਉਣੀਆਂ, ਤੇ ਉਹਨਾਂ ਕਹਿਣਾ ਪੰਜਾਬ ਵਰਗਾ ਤੇ ਸੂਬਾ ਹੀ ਹੈ ਨਹੀਂ ਦੁਨੀਆ ਦੇ ਵਿੱਚ, ਆਓ ਉੱਥੇ ਲੈ ਚੱਲਦੇ ਆ ਤੁਹਾਨੂੰ। ਤੇ ਉਹ ਕਿਉਂ, ਤੁਹਾਨੂੰ ਪਤਾ ਹੀ ਆ। ਹੁਣ ਲੰਡਨ ਕੈਨੇਡਾ ਸ਼ਾਇਦ ਨਾ ਹੀ ਜਾਣ, ਇੱਧਰ ਨੂੰ ਹੀ ਆਉਣਗੇ ਜ਼ਿਆਦਾਤਰ, ਕਿ ਚਲੋ ਤੁਹਾਨੂੰ ਉੱਥੇ ਕਮਾ ਲਿਆਉਣੇ, ਕਿਉਂਕਿ ਜਦੋਂ ਤੱਕ ਸਰਕਾਰ ਹੈ ਉਦੋਂ ਤੱਕ ਤੇ ਤੁਹਾਨੂੰ ਪਤਾ ਹੀ ਆ ਨਾ ਕਿ ਇੱਥੇ ਪਟਾਕੇ ਪੈਂਦੇ ਹੀ ਰਹਿਣੇ ਆ। ਤਾਂ ਫਿਲਹਾਲ ਮੈਡੀਟੇਸ਼ਨ ਇਹ ਕਰਨਗੇ, ਮੈਡੀਟੇਸ਼ਨ ਤੋਂ ਬਾਅਦ ਫੇਰ ਕੀ ਕਰਦੇ ਆ ਇਹਦੇ ਤੇ ਨਿਗਾਹ ਬਣੀ ਰਹੇਗੀ। ਮੈਡੀਟੇਸ਼ਨ ਤਾਂ ਕਰਨਗੇ, ਪਰ ਮੈਡੀਟੇਸ਼ਨ ਤੋਂ ਬਾਅਦ ਕੀ ਕਰਦੇ ਆ ਇਹ ਦੇਖਦੇ ਆ ਜੀ। ਜੀ, ਸੋ ਵੇਖਦੇ ਹਾਂ ਹੁਣ ਕਿੰਨਾ ਕੁ ਚਿਰ ਮੈਡੀਟੇਸ਼ਨ ਕਰਦੇ ਨੇ ਤੇ ਮੈਡੀਟੇਸ਼ਨ ਕਰਨ ਤੋਂ ਬਾਅਦ ਪੰਜਾਬ ਦੇ ਨਾਲ ਕੀ ਕਰਦੇ ਨੇ। ਸੋ ਅਹੁਦਾ ਉਹਨਾਂ ਦੇ ਕੋਲ ਖਾਸਾ ਵੱਡਾ ਹੈ, ਬੇਸ਼ੱਕ ਐਮਪੀ ਜਾਂ ਐਮਐਲਏ ਕੁਝ ਵੀ ਨਹੀਂ, ਉਹ ਕਨਵੀਨਰ ਨੇ ਇੱਕ ਪਾਰਟੀ ਦੇ, ਤੇ ਉਸੇ ਕਰਕੇ ਫੈਸਿਲਿਟੇਟ ਹੋ ਰਹੇ ਨੇ ਰੱਜ ਕੇ। ਸੋ ਅਗਲੀ ਖਬਰ ਦੇ ਵੱਲ ਜੇਕਰ ਚੱਲੀਏ ਤਾਂ ਵਿਧਾਇਕ ਸੋਹਲ ਸਾਹਿਬ ਨੂੰ ਨਮੋਸ਼ੀ ਚੱਲਣੀ ਪਈ ਹੈ, ਉਹ ਵੀ ਘਰੋਂ ਹੀ। ਕੀ ਹੈ ਜੀ ਪੂਰੀ ਖਬਰ? ਆ ਦੇਖੋ, ਗੱਲ ਇਹ ਆ ਗੁਰਪ੍ਰੀਤ ਜੀ, ਨਮੋਸ਼ੀ ਜਿਹੜੀ ਆ ਉਹ ਰਾਜਨੀਤੀ ਦੇ ਵਿੱਚ ਬੜੀ ਮਾੜੀ ਆ, ਪਰ ਜਦੋਂ ਝੱਲਣੀ ਪੈ ਜਾਵੇ ਫਿਰ ਉਸ ਤੋਂ ਵੀ ਮਾੜੀ ਗੱਲ ਇਹ ਹੁੰਦੀ ਹੈ ਕਿ ਆਪਦੇ ਵੀ ਮਜ਼ਾਕ ਕਰਦੇ ਨੇ ਰਾਜਨੀਤੀ 'ਚ। ਇਹ ਦਸਤੂਰ ਹੈ। ਇਹ ਉਤੋਂ ਤੋਂ ਭਾਵੇਂ ਜਿਵੇਂ ਮਰਜ਼ੀ ਕਹਿਣ, ਸਾਡੇ ਭਰਾ ਜੀ, ਸਾਥੀ ਹੈ ਜੀ, ਪਾਰਟੀਆਂ ਦੇ ਅੰਦਰੋਂ ਅੰਦਰ ਹੀ ਬਹੁਤ ਇੱਕ ਦੂਜੇ ਦਾ ਗੁੱਡਾ ਬੰਨ੍ਹਦੇ ਆ। ਤਾਂ ਫਿਲਹਾਲ ਸੋਹਲ ਸਾਹਿਬ ਵਾਸਤੇ ਕਹਿ ਲਓ ਕਿ ਜਿਵੇਂ ਗੱਲ ਦਿਲ ਤੇ ਲੱਗੀ ਹੈ, ਦੁੱਖ ਇਹੋ ਮਾਰਦਾ ਕਿ ਭਾਈ ਇਹ ਤਰਨਤਾਰਨ ਦੇ ਉਸ ਵਾਰਡ 'ਚ ਜਿੱਥੋਂ ਇਹਨਾਂ ਨੇ ਆਪਣੀ ਸੁਪਤਨੀ ਠੱਲੀ ਸੀਗੀ, ਉੱਥੋਂ ਹਾਰ ਗਏ ਨੇ, ਤੇ ਆਜ਼ਾਦ ਉਮੀਦਵਾਰ ਨੇ ਇਹਨਾਂ ਨੂੰ ਹਰਾ ਕੱਤਿਆ। ਅਸਲ ਦੇ ਵਿੱਚ ਕੀ ਆ ਕਿ ਦੇਖੋ, ਇੱਕ ਦੋ ਚੀਜ਼ਾਂ ਸੀਗੀਆਂ। ਇੱਕ ਤੇ ਉੱਥੇ ਲਾਲਜੀਤ ਭੁੱਲਰ ਦਾ ਬਹੁਤ ਜ਼ਿਆਦਾ ਦਖਲ ਹੋ ਗਿਆ, ਜਿਹੜੇ ਕਿ ਪੱਟੀ ਤੋਂ ਨੇ। ਤਰਨਤਾਰਨ ਤੇ ਪੱਟੀ ਦਾ ਫਾਸਲਾ ਜਿਹੜਾ ਹੈ ਉਹ ਕੋਈ ਲਾ ਲਓ ਇਦਾਂ ਆ ਕਿ ਕੋਈ 20 ਕਿਲੋਮੀਟਰ ਦਾ 30 ਕਿਲੋਮੀਟਰ ਦਾ ਏਰੀਆ। ਤਾਂ ਦੋਨਾਂ ਹਲਕਿਆਂ ਦਾ ਜਿਹੜਾ ਉਹ ਫਾਸਲਾ ਹੀ ਨਹੀਂ, ਸਿਆਸੀ ਦੂਰੀਆਂ ਵੀ ਆ। ਪਰ ਹੋਇਆ ਕੀ ਹੈ ਕਿ ਲਾਲਜੀਤ ਭੁੱਲਰ ਦਾ ਉੱਥੇ ਪੂਰਾ ਦਖਲ ਰਿਹਾ। ਤੁਹਾਨੂੰ ਯਾਦ ਹੋਣਾ ਇੱਕ ਆਡੀਓ ਵੀ ਵਾਇਰਲ ਹੋਈ ਸੀਗੀ ਨਾ ਕਿ ਦੋ ਬੰਦੇ ਹੀ ਲੈ ਆਓ, ਸਰਪੰਚੋ ਕੀ ਕਰਨ ਹੈ ਜੇ, ਦੋ ਤੇ ਆਓ ਮੋਰਿਓ। ਤਾਂ ਉਹ ਆਡੀਓ ਜਿਹੜੀ ਸੀਗੀ ਨਾ, ਉਹ ਆਡੀਓ ਵੀ ਇਸੇ ਸੰਦਰਭ 'ਚ ਸੀ। ਤਾਂ ਇੱਕ ਇਹ ਕਾਰਨ ਸੀਗਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵਫਾਦਾਰ ਪੁਰਾਣਾ ਕੈਡਰ ਹੈ ਉਹ ਹਤਾਸ਼ ਸੀ, ਨਿਰਾਸ਼ ਸੀ। ਦੂਜਾ ਕਿ ਤੁਸੀਂ ਇਹ ਦੇਖੋ ਕਿ ਇੱਥੇ ਵੀ ਵਿਧਾਇਕ ਕਹਿੰਦਾ ਕਿ ਘਰੇ ਮੈਨੂੰ ਟਿਕਟ ਦਿਓ। ਇਹ ਵੀ ਹੁਣ ਬੜੀ ਮਾੜੀ ਗੱਲ ਹੈ ਨਾ ਕਿ ਕੋਈ ਵਲੰਟੀਅਰ ਲੰਮੇ ਸਮੇਂ ਤੋਂ ਕੰਮ ਕਰਦਾ ਪਾਰਟੀ ਵਾਸਤੇ, ਤਾਂ ਉਹ ਤੇ ਦੇਖਦਾ ਹੀ ਆ ਨਾ ਕਿ ਭਾਈ ਹੁਣ ਜਦੋਂ ਤੁਸੀਂ ਵਿਧਾਇਕ ਬਣ ਗਏ, ਐਮਐਲਏ ਬਣ ਗਏ, ਤਾਂ ਤੁਹਾਨੂੰ ਇਹ ਛੋਟੀਆਂ ਟਿਕਟਾਂ ਜਿਹੜੀਆਂ ਆਪਣੇ ਸਾਥੀਆਂ ਨੂੰ, ਆਪਣੇ ਜਿਹੜੇ ਤੁਹਾਡੇ ਵਫਾਦਾਰ ਬੰਦੇ ਨੇ, ਪੁਰਾਣੇ ਬੰਦੇ, ਉਹਨਾਂ ਨੂੰ ਦੇਣੀਆਂ ਚਾਹੀਦੀਆਂ, ਜਾਂ ਜਿਹੜੇ ਹੱਕਦਾਰ ਹੈ, ਦਾਅਵੇਦਾਰ ਆ। ਤਾਂ ਫਿਲਹਾਲ ਇਹਨਾਂ ਨੇ ਮਤਲਬ ਕਿ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਇਸ ਤਰ੍ਹਾਂ ਕੀਤੀਆਂ ਕਿ ਆਪਣੇ ਬੰਦੇ ਜਿਹੜੇ ਆ ਉਹ ਇਹਨਾਂ ਦੇ ਨਾਲੋਂ ਨਾਰਾਜ਼ ਸਨ ਤੇ ਨਿਰਾਸ਼ ਵੀ ਸਨ। ਤਾਂ ਫਿਲਹਾਲ ਹੋਇਆ ਕੀ ਆ ਕਿ ਜੋ ਚੋਣ ਇਹਨਾਂ ਦੇ ਵਾਰਡ ਦੀ ਜਿਹੜੀ ਸੀਗੀ ਪਹਿਲਾਂ ਮੁਲਤਵੀ ਕੀਤੀ ਗਈ ਸੀਗੀ, ਵਾਰਡ ਨੰਬਰ 3 ਦੇ ਵਿੱਚੋਂ, ਤਾਂ ਉੱਥੋਂ ਆਜ਼ਾਦ ਉਮੀਦਵਾਰ ਪਲਵਿੰਦਰ ਕੌਰ ਨੇ ਇਹਨਾਂ ਦੀ ਸੁਪਤਨੀ ਕਸ਼ਮੀਰ ਸਿੰਘ ਸੋਹਲ, ਜਿਹੜੇ ਕਿ ਵਿਧਾਨ ਕਾਰਨ ਤੋਂ 75 ਵੋਟਾਂ ਨਾਲ ਹਰਾ ਦਿੱਤਾ ਜੀ। ਵੱਡੀ ਨਮੋਸ਼ੀ ਆ, ਪਰ ਮੈਂ ਤੁਹਾਨੂੰ ਕਾਰਨ ਦੱਸ ਦਿੱਤਾ ਕਿ ਕਾਰਨ ਇਹ ਰਹੇ ਆ। ਤਾਂ ਇੱਥੇ ਤੇ ਇੱਕ ਹੋਰ ਇਤਿਹਾਸ ਬਣ ਚੱਲਿਆ ਹੈ। ਗੱਲ ਇਹ ਆ ਕਿ ਇੰਨੇ ਆਜ਼ਾਦ ਜਿੱਤੇ ਆ ਉੱਥੋਂ ਤਰਨਤਾਰਨ ਦੇ ਵਿੱਚੋਂ ਕਿ ਭਾਈ ਉਹ ਲੱਗਦਾ ਇਹ ਆ ਕਿ ਕਿਤੇ ਆਪਦਾ ਮੇਅਰ ਨਾ ਬਣਾ ਲੈਣ ਜਾਂ ਪ੍ਰਧਾਨ ਨਾ ਬਣਾ ਲੈਣ। ਇੱਥੋਂ ਤੱਕ ਕਹਾਣੀ ਚਲੇ ਗਈ ਆ। ਤਾਂ ਇਹ ਇੱਕ ਸੰਕੇਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਰਵਾਇਤੀ ਸਿਆਸੀ ਧਿਰਾਂ ਉਹਨਾਂ ਤੋਂ ਬੇਮੁਖ ਹੋਏ ਲੋਕ, ਜਿਵੇਂ ਅਮਰਤਪਾਲ ਸਿੰਘ ਦਾ ਅਤੇ ਸਰਬਜੀਤ ਸਿੰਘ ਦਾ ਮਾਮਲਾ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਜਿੱਦਾਂ ਚੱਲਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਆਜ਼ਾਦ ਉਮੀਦਵਾਰ ਭਾਰੀ ਪੈਣ ਲੱਗ ਜਾਣ। ਜੀ, ਸੋ ਇਹ ਤਾਂ ਹੈ ਕਿਤੇ ਜਿਹੜੇ ਆਜ਼ਾਦ ਲੋਕ ਨੇ ਉਹ ਜਿਹੜੇ ਪਾਰਟੀਆਂ 'ਚ ਵੱਜੇ ਹੋਏ ਨੇ ਉਹਨਾਂ ਨੂੰ ਭਾਜੜਾ ਪਾਈ ਜਾਂਦੇ ਨੇ, ਤੇ ਕਿਤੇ ਜਿਹੜੇ ਖੁਦ ਨੂੰ ਆਜ਼ਾਦ ਦੱਸਦੇ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਗੱਲਾਂ ਕਰਦੇ ਰਹੇ ਨੇ ਕਿ ਸਰਕਾਰਾਂ ਤਾਂ ਐ ਕਰਦੀਆਂ ਨੇ, ਫਲਾਨਾ ਬੰਦਾ ਐ ਕਰਦਾ, ਫਲਾਨੀ ਧਿਰ ਐ ਵਿਚਰਦੀ ਹੈ, ਉਹ ਬੰਦੇ ਐਕਸਪੋਜ਼ ਹੋ ਰਹੇ ਨੇ। ਜੀ ਪਰਿਵਾਰਵਾਦ ਜੀ ਬਹੁਤ ਤਿੱਖੀ ਟਿੱਪਣੀ ਕਰਦੇ ਰਹੇ ਨੇ। ਸੋ ਪਰ ਆਪਾਂ ਹੁਣ ਅਗਲੀ ਖਬਰ ਤੇ ਜੇਕਰ ਚਲੀਏ,
ਜਿਹੜੇ ਸਾਬਕਾ ਬਰਖਾਸਤ ਡੀਐਸਪੀ ਬਲਵਿੰਦਰ ਸੇਖੋਂ ਹੋਣੇ ਨੇ, ਉਹ ਵੀ ਬਹੁਤ ਇਨਕਲਾਬੀ ਗੱਲਾਂ ਕਰਦੇ ਰਹੇ ਨੇ। ਉਹਨਾਂ ਨੇ ਸ਼ਾਇਦ ਐਮਪੀ ਚੋਣ ਵੀ ਲੜੀ ਸੀ ਪਿੱਛੇ ਸੰਗਰੂਰ ਤੋਂ। ਸੋ ਹੁਣ ਉਹਨਾਂ ਨੇ ਪਾਰਟੀ ਜੁਆਇਨ ਕਰ ਲਈ ਹੈ। ਇਹ ਦੱਸੋ ਕਿਹੜੀ ਪਾਰਟੀ ਜੁਆਇਨ ਕੀਤੀ ਹੈ ਤੇ ਕੀ ਕਹਿ ਰਹੇ ਨੇ ਪਾਰਟੀ ਜੁਆਇਨ ਕਰਦਿਆਂ? ਪਾਰਟੀ ਜੁਆਇਨ ਭਾਰਤੀ ਜਨਤਾ ਪਾਰਟੀ। ਜੀ ਤਾਂ ਗੱਲਾਂ ਇਹ ਆ ਕਿ ਦੇਖੋ ਬਈ ਉਹਨਾਂ ਨੇ ਅੱਜ ਨਾ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਉਹਨਾਂ ਸਾਹਿਬ, ਤੇ ਉਹ ਗੱਲ ਹਰੇਕ ਬੰਦੇ ਵਾਸਤੇ ਮੈਂ ਕਹਿੰਦਾ ਰਹੂੰਗਾ, ਕਿਉਂਕਿ ਮੈਂ ਜੀ ਸਮੇਂ ਦੇ ਅਨੁਸਾਰ ਕਹਿ ਲਓ ਕਿ ਠੀਕ ਹੈ, ਮੇਰੇ ਵਿਚਾਰ ਬਦਲ ਜਾਂਦੇ, ਫਲੈਕਸੀਬਿਲਿਟੀ ਆਉਂਦੀ ਹੈ। ਮੈਂ ਜੀ ਇਹ ਨਹੀਂ ਹੈ, ਵੈਸਾ ਬੰਦਾ ਨਹੀਂ ਹੈ ਜੀ ਗੁਰਪ੍ਰੀਤ ਜੀ। ਜੇ ਅੱਜ ਮੈਂ ਮੰਨ ਲਓ ਕੋਈ ਗੱਲ ਕਹੀ ਆ, ਕੱਲ ਨੂੰ ਉਹ ਗੱਲ ਗਲਤ ਸਿੱਧ ਹੁੰਦੀ ਹੈ, ਤਾਂ ਮੈਂ ਕਹਾਂ ਮੈਂ ਉੱਥੇ ਉਦੋਂ ਕਹੀ ਸੀ ਤੇ ਮੈਂ ਤਾਂ ਉਹਦੇ ਤੇ ਅੜਿਆ ਰਹਾ, ਨਾ ਹੀ ਮੇਰਾ ਸੁਭਾਅ ਹੈ। ਪਰ ਇੱਕ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕੋਈ ਵੀ ਪਾਰਟੀ ਚੁਣਨੀ ਉਹ ਤੁਹਾਡੀ ਵਿਅਕਤੀਗਤ ਆਜ਼ਾਦੀ ਹੈ। ਜਿਹੜੀ ਵੀ ਕੋਈ ਤਨਜ਼ੀਮ ਬੈਨ ਨਹੀਂ ਹੈ। ਜੇ ਕਾਮਰੇਡ ਬਣਨਾ ਤੁਸੀਂ ਕਾਮਰੇਡ ਬਣੋ, ਜੇ ਤੁਸੀਂ ਬਈ ਸੱਜ ਪਿਛਾਕੜੀ ਬਣਨਾ ਤਾਂ ਇਹਨਾਂ ਦੇ ਮਗਰ ਆ ਜਾਓ, ਰਾਸ਼ਟਰਵਾਦੀ ਬਣਨਾ ਜੀ ਇਹਨਾਂ ਦੇ ਮਗਰ ਆ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਤੁਹਾਡੀ ਵਿਅਕਤੀਗਤ ਆਜ਼ਾਦੀ ਹੈ। ਪਰ ਗੱਲ ਇਹ ਆ ਕਿ ਤੁਸੀਂ ਪਹਿਲਾਂ ਹੀ ਉਸੇ ਹਿਸਾਬ ਨਾਲ ਚੱਲੋ ਤੇ ਬਿਹਤਰ ਆ, ਕਿਉਂਕਿ ਬਾਅਦ ਚ ਗੱਲਾਂ ਦੇਣੀਆਂ ਆਉਂਦੀਆਂ। ਪਰ ਅੱਜ ਇਹਨਾਂ ਨੇ ਜੁਆਇਨਿੰਗ ਵੇਲੇ ਜਿਹੜੀ ਗੱਲ ਕਹੀ ਆ, ਉਹ ਇਹ ਕਹੀ ਆ ਕਿ ਅਲਟੀਮੇਟਲੀ ਮੈਨੂੰ ਇੱਕ ਪਲੇਟਫਾਰਮ ਚਾਹੀਦਾ ਸੀਗਾ। ਫਿਰ ਜੋ ਅਸੀਂ ਆਪਸ ਦੇ ਵਿੱਚ ਸਲਾਹ ਕੀਤੀ ਕਿ ਇੱਕੋ ਇੱਕ ਪਾਰਟੀ ਇਸ ਤਰ੍ਹਾਂ ਦੀ ਭਾਜਪਾ ਹੈ ਜਿਹਨੇ ਘੱਟੋ ਘੱਟ ਪੰਜਾਬ ਦਾ ਕੋਈ ਸਿੱਧਾ ਨੁਕਸਾਨ ਨਹੀਂ ਕੀਤਾ, ਤਾਂ ਮੈਂ ਉਹ ਜੁਆਇਨ ਕਰ ਲਈ, ਜੀ ਜੁਆਇਨ ਕਰ ਲਈ। ਪਰ ਇਹ ਤਾਂ ਹੁਣ ਜੇ ਆਪਾਂ ਦੇਖੀਏ, ਸੇਖੋ ਸਾਹਿਬ ਨੂੰ ਬੈਠ ਕੇ ਕੈਲਕੂਲੇਸ਼ਨ ਕਰਨੀ ਪੈਣੀ ਹੈ ਕਿ ਨੁਕਸਾਨ ਨਹੀਂ ਕੀਤਾ ਪਰ ਫਾਇਦਾ ਕੀ ਕੀਤਾ 11 ਸਾਲਾਂ ਚ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦਾ, ਉਹ ਵੀ ਕੈਲਕੂਲੇਟ ਕੀਤਾ ਜਾਏਗਾ ਨਾ। ਤਾਂ ਖੈਰ ਉਹ ਉਹਨਾਂ ਦਾ ਵਿਅਕਤੀਗਤ ਫੈਸਲਾ ਹੈ। ਪਰ ਹੁਣ ਕਿਉਂਕਿ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁੱਕੇ, ਸਵਾਲ ਉਹਨਾਂ ਨੂੰ ਹੋਣਗੇ। ਰਹੀ ਗੱਲ ਕਿ ਇਹ ਜਿਹੜੇ ਪੰਜਾਬ ਬਚਾਉਣ ਵਾਲੇ ਕੁਝ ਸੱਜਣ ਹੈਗੇ ਆ, ਇਹ ਆਪਦਾ ਆਪ ਵੀ ਨਹੀਂ ਬਚਾ ਪਾਉਂਦੇ। ਆਪਾਂ ਨੂੰ ਵੀ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਵੀ ਇਦਾਂ ਦਾ ਕੰਮ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇ ਕਿ ਕੋਈ ਇਧਰੋਂ ਜਾ ਰਿਹਾ, ਕੋਈ ਉਧਰੋਂ ਆ ਰਿਹਾ। ਪਰ ਇੱਕ ਚੀਜ਼ ਵੇਖਣ ਵਾਲੀ ਹੈ ਕਿ ਸੇਖੋ ਸਾਹਿਬ ਦੀ ਜਿਹੜੀ ਜੁਆਇਨਿੰਗ ਹੈ ਉਹ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਹੋ ਰਹੀ ਆ, ਜੀ ਤੇ ਉੱਥੋਂ ਜਿੱਥੋਂ ਏਰੀਆ ਪੈਂਦਾ ਭਾਰਤ ਭੂਸ਼ਣ ਆਸ਼ੂ ਦਾ, ਜਿੱਥੋਂ ਡੀਐਸਪੀ ਸੇਖੋਂ ਚੱਲੇ ਸੀ, ਜਿੱਥੇ ਵਰਦੀ ਉਹਨਾਂ ਨੇ ਲਾ ਕੇ ਕਿੱਲੀ ਤੇ ਟੰਗਾ ਲਈ, ਬਰਖਾਸਤ ਹੋ ਗਏ, ਤੇ ਜਿੱਥੋਂ ਫਿਰ ਕੰਮ ਰੰਭਿਆ ਤੇ ਕੰਮ ਚੱਲਦਾ ਤੁਹਾਨੂੰ ਪਤਾ ਹੀ ਆ ਕਿੱਥੋਂ ਤੱਕ ਪਹੁੰਚਿਆ। ਤਾਂ ਫਿਲਹਾਲ ਐਸੇ ਆਸਾਰ ਹਨ ਕਿ ਸ਼ਾਇਦ ਭਾਰਤ ਭੂਸ਼ਣ ਆਸ਼ੂ ਤੇ ਸੇਖੋ ਸਾਹਿਬ ਟਕਰਾ ਜਾਣ ਉੱਥੇ ਸਿਆਸੀ ਮੈਦਾਨ 'ਚ। ਪਰ ਕੁਝ ਲੋਕ ਕਹਿੰਦੇ ਕਿ ਯਾਰ ਇਹ ਗੱਲਾਂ ਸੋਚ ਕੇ ਕਰਿਆ ਕਰੋ, ਹੋ ਸਕਦਾ ਕੱਲ ਨੂੰ ਉਹ ਜਿਹੜਾ ਰਹਿ ਗਿਆ ਉਹ ਵੀ ਇੱਧਰ ਆ ਜਾਵੇ, ਫਿਰ ਕੀ ਹੋਊਗਾ, ਪਤਾ ਕੁਝ ਨਹੀਂ ਹੈ ਨਾ, ਕੋਈ ਪਤਾ ਨਹੀਂ ਲੱਗ ਰਿਹਾ। तो फिलहाल सेखो साहब ने पार्टी ज्वाइन कर ली, शुभ कामनाएं दे सकते हैं गुरप्रीत जी, आप किसी को रोक नहीं सकते। पर बहुत सारे सवाल हुण इन्हां नूं होणगे क्योंकि गल्लां बहुत वड्डियां पहलां कह चुके हैं जी। सो शुभकामनावां ही दे सकते हैं, तो गल बिल्कुल ठीक है, क्योंकि किसी का भी व्यक्तिगत फैसला है, उन्हें किस पासे जाना है ते किहड़ा राह चुनना है। सो राह जिहड़ा भी उन्होंने चुनिया, जिहड़ी उन्होंने गल कही है कि सीधा नुकसान कोई नहीं कीता ते फायदे जेकर गिना दिंदे जांदे जांदे तां बहुत चंगा सी। सो अगे चलदे हां, हुण तकनीकी तौर दे उपर विधान सभा दा सैशन चुक्या गया है ते अगे हुण कदों तक आस की जाए कि बजट सैशन आऊगा पंजाब का, क्योंकि सद रुत वाला तो लगाता आपां है। ਇਹ ਗੁਰਪ੍ਰੀਤ ਜੀ, ਇਹ ਤਾਂ ਦੇਖੋ ਇਹਨਾਂ ਦੀ ਚਲਾਕੀ ਇਹ ਹੁੰਦੀ ਹੈ ਕਿ ਜਦੋਂ ਸਥਾਈ ਤੌਰ ਤੇ ਨਹੀਂ ਚੁੱਕਦੇ ਤਾਂ ਉਹਦਾ ਮਤਲਬ ਹੁੰਦਾ ਕਿ ਕਿਸੇ ਵੇਲੇ ਵੀ ਕਾਲ ਕੀਤੀ ਜਾ ਸਕਦੀ ਹੈ ਇਜਲਾਸ ਦੀ। ਉਹਦੇ ਵਿੱਚ ਇਹ ਹੁੰਦਾ ਕਿ ਰਾਜਪਾਲ ਦੀ ਪ੍ਰਵਾਨਗੀ ਫਿਰ ਜ਼ਰੂਰੀ ਨਹੀਂ ਬਣਦੀ, ਕਿਉਂਕਿ ਉਹ ਚਲੰਤ ਤੁਰਿਆ ਹੁੰਦਾ ਹੈ ਨਾ, ਚਾਲੂ ਹੀ ਤੁਰਿਆ ਹੁੰਦਾ ਹੈ। ਜਦੋਂ ਸਥਾਈ ਤੌਰ ਤੇ ਚੁੱਕਿਆ ਜਾਂਦਾ ਤੇ ਫਿਰ ਦੁਬਾਰਾ ਕਾਲ ਕਰਨ ਤੇ ਤਾਂ ਤੁਹਾਨੂੰ ਫਿਰ ਰਾਜਪਾਲ ਦੀ ਮਨਜ਼ੂਰੀ ਲੈਣੀ ਪਊਗੀ। ਤਾਂ ਰਾਜਪਾਲ ਸਾਹਿਬ ਦੇ ਨਾਲ ਜਿਹੜੇ ਪਹਿਲੇ ਸੀਗੇ, ਤੁਹਾਨੂੰ ਪਤਾ ਹੀ ਉਹ 36 ਦਾ ਅੰਕੜਾ ਸੀਗਾ ਮਾਨ ਸਾਹਿਬ ਦਾ। ਹੁਣ ਵਾਲੇ ਜਿਹੜੇ ਕਟਾਰੀਆ ਸਾਹਿਬ ਇਹ ਕੁਝ ਥੋੜੇ ਜਿਹੇ ਨਰਮ ਨੇ, ਜ਼ਿਆਦਾ ਤਾਂ ਨਹੀਂ, ਕੁਝ ਜ਼ਿਆਦਾ ਭਾਰਤੀ ਜਨਤਾ ਪਾਰਟੀ ਵਾਲੇ ਹੁੰਦੇ ਹੀ ਨਹੀਂ, ਤੁਹਾਨੂੰ ਪਤਾ ਇਹਨਾਂ ਦੇ ਬੰਦੇ, ਪਰ ਥੋੜੇ ਨਰਮ ਨੇ ਉਹਨਾਂ ਦੇ ਮੁਕਾਬਲੇ। ਤਾਂ ਫਿਲਹਾਲ ਇਹਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਨਵੇਂ ਸਿਰੇ ਤੋਂ ਫਿਰ ਸੈਸ਼ਨ ਦਾ ਐਲਾਨ ਜਲਦੀ ਹੋ ਜਾਏਗਾ, ਕਿਉਂਕਿ 31 ਮਾਰਚ ਤੋਂ ਪਹਿਲਾਂ 31 ਮਾਰਚ ਤੋਂ ਪਹਿਲਾਂ ਤਾਂ ਬਜਟ ਦਾ ਸਾਰਾ ਕੰਮ ਮੁਕੰਮਲ ਕਰਨਾ ਪਵੇਗਾ ਨਾ ਤੁਹਾਨੂੰ, ਕਿਉਂਕਿ 1 ਅਪ੍ਰੈਲ ਤੋਂ ਤਾਂ ਨਵੀਂ ਤਿਮਾਹੀ ਸ਼ੁਰੂ ਹੋ ਜਾਂਦੀ ਹੈ, ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਜਾਂਦਾ ਹੈ। ਸੋ ਫਿਲਹਾਲ ਇਹੋ ਹੀ ਆ ਕਿ ਮਨਜ਼ੂਰੀ ਮਿਲ ਗਈ ਆ ਤਾਂ ਬਜਟ ਇਜਲਾਸ ਕਿਸੇ ਵੇਲੇ ਵੀ ਕਾਲ ਕੀਤਾ ਜਾ ਸਕਦਾ। ਮੇਰੇ ਖਿਆਲ ਦੇ ਨਾਲ ਆਪਣੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਹੀ ਇੱਕ ਖਬਰ ਵੇਖਣ ਨੂੰ ਮਿਲ ਰਹੀ ਸੀਗੀ ਕਿ ਇਹਨਾਂ ਨੇ ਮੀਟਿੰਗ ਬੁਲਾ ਲਈ ਹੈ, ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ, ਕੱਲ ਨੂੰ ਹੈ ਜਾਂ ਕਿਤੇ ਪਰਸੋਂ ਚੌਥ ਆ, ਮੈਨੂੰ ਪਤਾ ਨਹੀਂ ਹੈ।
ਪਰ ਮੀਟਿੰਗ ਦੀ ਜੀ ਮੈਨੂੰ ਲੱਗਦਾ ਹੈ ਕਿ ਸੁਗਬਗਾਹਟ ਜਿਹੜੀ ਆ ਉਹ ਚੱਲ ਪਈ ਆ। ਇਹਦਾ ਮਤਲਬ ਕਿ ਜੀ ਉਹਦੇ ਵਿੱਚ ਨਵੇਂ ਸਿਰੇ ਤੋਂ ਇਜਲਾਸ ਜਿਹੜਾ ਉਹ ਸੱਦ ਲਿਆ ਜਾਏਗਾ ਜੀ। ਤਾਂ ਇਹ ਆ ਕਿ ਜਿਹੜਾ ਬਜਟ ਇਜਲਾਸ ਹੁੰਦਾ ਹੈ ਨਾ, ਉਹਦੇ ਚ ਗੁਰਪ੍ਰੀਤ ਜੀ ਇੱਕ ਚੀਜ਼ ਤੁਹਾਨੂੰ ਮੈਂ ਹੋਰ ਨੋਟ ਕਰਾ ਦੇਵਾਂ ਕਿ ਉਹਦੀ ਸ਼ੁਰੂਆਤ ਹਮੇਸ਼ਾ ਜਿਹੜੀ ਨਵੇਂ ਸਾਲ ਦੇ ਵਿੱਚ ਨਵਾਂ ਸੈਸ਼ਨ ਹੁੰਦਾ, ਉਹਦੀ ਸ਼ੁਰੂਆਤ ਰਾਜਪਾਲ ਸਾਹਿਬ ਦੇ ਭਾਸ਼ਣ ਦੇ ਨਾਲ ਹੀ ਹੁੰਦੀ ਹੈ, ਜਿਹਦੇ ਕਰਕੇ ਇਹ ਜ਼ਰੂਰੀ ਹੈ ਕਿ ਪਹਿਲਾਂ ਸਥਾਈ ਤੌਰ ਤੇ ਚੁੱਕੋ ਤੇ ਉਸ ਤੋਂ ਬਾਅਦ ਨਵੇਂ ਸਿਰੇ ਤੋਂ ਮਨਜ਼ੂਰੀ ਲਵੋ ਤੇ ਫਿਰ ਰਾਜਪਾਲ ਸਾਹਿਬ ਦੇ ਭਾਸ਼ਣ ਦੇ ਨਾਲ ਹੀ ਸ਼ੁਰੂਆਤ ਹੋਏਗੀ ਇਸ ਨਵੇਂ ਸੈਸ਼ਨ ਦੀ। ਜੀ। ਸੋ ਸੁੱਖ ਦਾ ਆਵੇ ਅਗਲਾ ਜਿਹੜਾ ਸੈਸ਼ਨ ਆਉਣਾ ਹੈ, ਪੰਜਾਬ ਦੇ ਲਈ ਰਾਹਤਾਂ ਆਉਣ, ਪੰਜਾਬ ਦੇ ਖਜ਼ਾਨੇ ਦੀ ਵੀ ਭਰਪੂਰ ਹੋਣ ਕਿਸੇ ਪਾਸਿਓਂ, ਜਿੱਦਾਂ ਇਹ ਕਹਿੰਦੇ ਰਹੇ ਨੇ ਕਿ ਅਸੀਂ ਇੰਨੇ ਪੈਸੇ ਫਲਾਨੀ ਥਾਂ ਤੋਂ ਕੱਢ ਕੇ ਪੰਜਾਬ ਦੇ ਖਜ਼ਾਨੇ 'ਚ ਪਾਉਣੇ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਸੋ ਆਖਰੀ ਖਬਰ ਜਿਹੜੀ ਆਪਣੀ ਖਜ਼ਾਨੇ ਪਤਾ ਨਹੀਂ ਕਦੋਂ ਭਰਪੂਰ ਹੋਣਗੇ, ਪਰ ਇਹਨਾਂ ਤੇ ਖੂਬ ਭੂਰ ਪੈ ਰਹੀ ਆ, ਇਹ ਜੀ ਨਜ਼ਾਰੇ ਜੀ ਚ ਨੇ। ਜੀ, ਇਹ ਤਾਂ ਨਜ਼ਾਰੇ 'ਚ ਨੇ। ਮੈਂ ਤਾਂ ਇਹ ਵੀ ਸੋਚੀ ਜਾਂਦਾ ਸੀ ਜਦੋਂ ਤੁਸੀਂ ਖਬਰ ਦੀ ਤਫਸੀਲ ਦੇ ਵਿੱਚ ਸੀ ਕਿ ਇਹ ਕੀ ਸੈਸ਼ਨ ਬੁਲਾ ਪਾਉਣਗੇ ਆਪਣੀ ਮਰਜ਼ੀ ਨਾਲ, ਜਾਂ ਫਿਰ ਵਿਪਾਸਨਾ ਤੋਂ ਬਾਹਰ ਆ ਕੇ ਜਦੋਂ ਜਨਾਬ ਆਰਡਰ ਕਰਨਗੇ ਕਿ ਲਓ ਭਾਈ ਐਂ ਕਰ ਲਓ, ਉਦੋਂ ਹੀ ਹੋਊਗਾ ਫਿਰ ਕੰਮ। ਨਹੀਂ ਬਜਟ ਸੈਸ਼ਨ, ਬਜਟ ਤੇ ਇਹਨਾਂ ਦਾ ਬਣਵਾ ਦਿੱਤਾ ਹੋਣਾ ਉਹਨਾਂ ਨੇ, ਪਹਿਲਾਂ ਹੀ ਕਿਹਾ ਕੁਝ ਕਰਨਾ ਹੈ, ਸੋ ਉਹ ਬਣ ਜਾਂਦਾ ਹੈ। ਤਾਂ ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਣਾ ਕਿ ਲਿਕਰ ਪਾਲਿਸੀ ਜਿਹੜੀ ਲੈ ਕੇ ਆਏ ਤੇ ਜਾਖੜ ਸਾਹਿਬ ਦੀ ਤਨ ਸੀ ਕਿ ਸਿਸੋਦੀਆ ਸਾਹਿਬ ਉਸ ਲਿਕਰ ਪਾਲਿਸੀ ਨੂੰ ਬਣਾਉਣ ਦੇ ਵਿੱਚ ਮਸਰੂਫ ਰਹੇ ਨੇ, ਯਾਨੀ ਮੌਜੂਦਗੀ ਉਹਨਾਂ ਦੀ ਹੋਈ ਹੈ ਜੀ। ਸੋ ਇਹ ਤਾਂ ਹੁਣ ਸਮਾਂ ਬਿਆਨ ਕਰੂ ਕੀ ਹੁੰਦਾ, ਕਿਉਂਕਿ ਬਹੁਤ ਸਾਰੇ ਲੋਕ ਤਾਂ ਇਹ ਵੀ ਟਿੱਪਣੀ ਕਰਦੇ ਨੇ ਕਿ 2027 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ ਤੇ ਹਰੇਕ ਫੈਸਲਾ ਉਸ ਦੇ ਨਾਲ ਰਲਦਾ ਮਿਲਦਾ ਹੀ ਲਿਆ ਜਾ ਰਿਹਾ ਕਿ ਉਦੋਂ ਫਾਇਦਾ ਲੈ ਸਕਣ। ਸੋ ਆਖਰੀ ਖਬਰ ਹੈ ਜੀ, ਰਾਹੁਲ ਗਾਂਧੀ ਹੁਣਾਂ ਨੂੰ 200 ਰੁਪਏ ਦਾ ਜੁਰਮਾਨਾ ਹੋਇਆ ਹੈ। ਕਹਿੰਦੇ ਸਾਵਰਕਰ ਸਾਹਿਬ ਨੂੰ ਗਲਤ ਬੋਲਤਾ ਕੁਛ। ਦੇਖੋ, ਸਾਵਰਕਰ ਨੂੰ ਗਲਤ ਬੋਲਿਆ ਨਹੀਂ ਬੋਲਿਆ, ਇਹ ਕਹਿ ਲਓ ਕਿ ਹੁਣ ਕਾਨੂੰਨੀ ਚੌਖਟੇ ਦੇ ਵਿੱਚ ਇੱਕ ਲੜਾਈ ਦਾ ਵਿਸ਼ਾ ਹੈ। ਉੱਥੇ ਕਿਤਾਬਾਂ ਦੇ ਵਿੱਚ ਦਰਜ ਹੈ, ਬਹੁਤ ਸਾਰੀਆਂ ਕਿਤਾਬਾਂ, ਮੈਂ ਹਵਾਲਾ ਦੇ ਸਕਦਾ ਤੁਹਾਨੂੰ ਜਿਨ੍ਹਾਂ ਦੇ ਵਿੱਚ ਜ਼ਿਕਰ ਹੈ, ਬਹੁਤ ਸਾਰੀਆਂ ਲਿਖਤਾਂ, ਲੈਟਰ ਆ, ਬਹੁਤ ਕੁਝ ਹੈ ਜੀ। ਸਾਵਰਕਰ ਨੂੰ ਇਹ ਤਦੇ ਤੇ ਹੀਰੋ ਦੇ ਤੌਰ ਤੇ ਸਥਾਪਿਤ ਨਹੀਂ ਨਾ ਕਰ ਸਕੇ ਕਿਉਂਕਿ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਆਧੁਨਿਕ ਇਤਿਹਾਸ ਦੇ ਵਿੱਚ ਮੌਜੂਦ ਨੇ। ਤਾਂ ਫਿਲਹਾਲ ਸਾਵਰਕਰ ਨੂੰ ਅੰਗਰੇਜ਼ਾਂ ਤੋਂ ਪੈਨਸ਼ਨ ਲੈਣ ਵਾਲਾ ਕਿਹਾ ਸੀਗਾ, ਤਾਂ ਫਿਰ ਇਹਨਾਂ ਤੇ ਮੁਕੱਦਮਾ ਪਾ ਦਿੱਤਾ ਗਿਆ। ਤੁਹਾਨੂੰ ਪਤਾ ਰਾਹੁਲ ਗਾਂਧੀ ਨੂੰ ਵੈਸੇ ਹੀ ਘੇਰਨ ਦੇ ਬੜੇ ਯਤਨ ਕੀਤੇ ਜਾਂਦੇ, ਕਦੇ ਨਾਗਰਿਕਤਾ ਦੇ ਮਾਮਲੇ 'ਚ, ਕਦੇ ਹੈਰਾਲਡ ਵਾਲੇ ਮਾਮਲੇ ਦੇ ਵਿੱਚ, ਕਦੇ ਮਾਣਹਾਨੀਆਂ ਦੇ ਮੁਕੱਦਮੇ 'ਚ। ਤਾਂ ਰਾਹੁਲ ਗਾਂਧੀ ਤੇ ਜੁਰਮਾਨਾ ਇਸ ਕਰਕੇ ਲੱਗਿਆ, ਇਹ ਇਸ ਕਰਕੇ ਨਹੀਂ ਲੱਗਿਆ ਕਿ ਸਾਵਰਕਰ ਨੂੰ ਉਹਨਾਂ ਨੇ ਆਹ ਗੱਲ ਕਹੀ ਆ ਕਿ ਅੰਗਰੇਜ਼ਾਂ ਤੋਂ ਪੈਨਸ਼ਨ ਲੈਣ ਵਾਲਾ ਨਹੀਂ, ਉਹ ਹਾਜ਼ਰ ਨਹੀਂ ਸਨ, ਤਾਂ ਇਸ ਕਰਕੇ 200 ਰੁਪਏ ਦਾ ਜੁਰਮਾਨਾ ਜਿਹੜਾ ਕੋਰਟ ਨੇ ਲਾ ਦਿੱਤਾ। ਜੁਰਮਾਨਾ ਕਾਫੀ ਭਾਰਾ, ਮੇਰੇ ਖਿਆਲ ਦੇ ਨਾਲ ਜਿੱਦਣ ਜਮਾ ਕਰਾਉਣ ਆਉਣਾ ਪਊਗਾ, ਗੱਡਾ ਲੈ ਕੇ ਆਉਣਾ ਪੈਣਾ 2 ਬਲਦਾਂ ਵਾਲਾ, ਕਿ ਇੰਨੀ ਰਕਮ ਕਿਵੇਂ ਰੱਖੀ ਜਾਊਗੀ, ਇਹ ਵੀ ਕਹਿ ਲਓ ਕਿ ਸੋਚਣ ਵਿਚਾਰਨ ਦਾ ਵਿਸ਼ਾ। ਤਾਂ ਫਿਰ 14 ਅਪ੍ਰੈਲ 2025 ਤੇ ਤਰੀਕ ਜਿਹੜੀ ਆ ਪਾ ਦਿੱਤੀ ਗਈ ਹੈ ਕਿ ਇਸ ਤਰੀਕ ਤੇ ਤੁਹਾਨੂੰ ਪੇਸ਼ ਹੋਣਾ ਪਏਗਾ। ਸੋ ਸਾਵਰਕਰ ਬਾਰੇ ਜੋ ਬੋਲਿਆ ਹੈ ਉਹ ਸੁਣਵਾਈ ਚੱਲਦੀ ਰਹੂਗੀ, ਇਹ ਸਿਰਫ ਤੇ ਸਿਰਫ ਗੈਰ ਹਾਜ਼ਰੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਾਈਨ ਹੈ, ਜੁਰਮਾਨਾ ਹੈ। ਤਾਂ ਬਾਕੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਤੇ ਇੱਕ ਕਾਨੂੰਨੀ ਫਿਰ ਉੱਥੇ ਬਹਿਸ ਦਾ ਵਿਸ਼ਾ ਬਣ ਜਾਂਦਾ, ਲਿਖਤਾਂ ਲੁਖਤਾਂ ਦੇ ਹਵਾਲੇ ਦਿੱਤੇ ਜਾਂਦੇ ਆ, ਪਰ ਸਾਵਰਕਰ ਨੂੰ ਅੰਗਰੇਜ਼ਾਂ ਤੋਂ ਬਚਾਉਣਾ ਇਹਨਾਂ ਦੇ ਵੱਸ ਦਾ ਰੋਗ ਨਹੀਂ, ਕਿਉਂਕਿ ਕਿਤਾਬਾਂ ਲਿਖਤਾਂ ਬਹੁਤ ਪਈਆਂ ਨੇ ਸਭ, ਬਹੁਤ। ਜੀ। ਸੋ ਮੈਨੂੰ ਲੱਗਦਾ ਫਿਰ ਅਗਲੀ ਵਾਰੀ ਤਿਆਰੀ ਕਰਕੇ ਰਾਹੁਲ ਗਾਂਧੀ ਤੇ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਆਉਣਗੇ ਤੇ ਦੇਖੋ ਕੀ ਪੱਖ ਰੱਖਦੇ ਨੇ। ਸੋ 200 ਰੁਪਏ ਦਾ ਨਾਲ ਜੁਰਮਾਨਾ ਵੀ ਭਰ ਜਾਣਗੇ। ਸੋ ਸਾਡੇ ਪ੍ਰੋਗਰਾਮ ਦਾ ਸਮਾਂ ਹੁੰਦਾ ਇੱਥੇ ਸਮਾਪਤ। ਸੋ ਮਿੰਟੂ ਜੀ, ਤੁਸੀਂ ਸਾਰੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਪ੍ਰੋਗਰਾਮ 'ਚ ਜੁੜੇ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਜੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੀ ਤਫਸੀਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਮੈਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।